ਲਾਹੌਰ ਡਿਸਟ੍ਰਿਕਟ ਤੋਂ ਗਏ ਸੀ ਤੇ ਸਾਡੀ ਇੱਛਾ ਸੀ ਵੀ ਜ਼ਰੂਰ ਜਾ ਕੇ ਦੇਖ ਕੇ ਆਈਏ। ਬਜ਼ੁਰਗ ਤਾਂ ਸਾਡੇ ਆਏ ਸੀ 500 ਸਾਲਾਂ ਤੇ ਨਨਕਾਣਾ ਸਾਹਿਬ ਤੇ ਸਾਡੀ ਵੀ ਹੁਣ ਉਹ ਤਾਂ ਚਲੇ ਗਏ ਹੁਣ ਤੇ ਉਹ ਤਾਂ ਸਾਰੀ ਜ਼ਿੰਦਗੀ ਤਰਸਦੇ ਰਹੇ ਆਪਦੇ ਪੁਰਾਣੇ ਪਿੰਡ ਦੇਖਣ ਵਾਸਤੇ, ਪਰ ਉਹ ਦੇਖ ਨਹੀਂ ਸਕੇ। ਸਾਡੀ ਵੀ ਇੱਛਾ ਸੀ ਵੀ ਆਪਦਾ ਪਿੰਡ ਦੇਖ ਕੇ ਆਈਏ ਤੇ ਪਰ ਸਾਨੂੰ ਹੁਣ ਕੋਈ ਜਾਣਦਾ ਨਹੀਂ ਹੋਣਾ ਉੱਥੇ ਤੇ ਚਲੋ ਇੱਥੋਂ ਘੱਟੋ ਘੱਟ ਵੀ ਇਹ ਲਾਹੌਰ ਸ਼ਹਿਰ 'ਚ ਜਿਹੜੀਆਂ ਯਾਦਗਾਰਾਂ ਉੱਥੇ ਦਾ ਉਹ ਤਾਂ ਦੇਖੇ ਗੁਰੂਆਂ ਦੀਆਂ ਜਿਹੜੀਆਂ ਉਹਨਾਂ ਨੂੰ ਤਾਂ ਦੇਖੀਏ ਜੀ। ਪਿੰਡ ਕਿਹੜਾ ਸੀ ਆਪਣਾ? ਜੰਬਰ ਕਲਾਂ ਜੀ। ਰੋਜ਼ਾਨਾ ਜਦੋਂ ਵੀ ਅਰਦਾਸ ਅਸੀਂ ਕਰਦੇ ਹਾਂ ਤਾਂ ਉਹਦੇ ਵਿੱਚ ਲਿਖਦਾ ਵੀ ਜਿਹੜੇ ਸਿੰਘ ਚਰਖੜੀਆਂ ਤੇ ਚੜੇ ਬਾਬਾ ਸ਼ਵੇਕ ਸਿੰਘ ਤੇ ਸ਼ਬਾਜ਼ ਸਿੰਘ ਉਹ ਲਾਹੌਰ ਵਿਖੇ ਚਰਖੜੀਆਂ ਤੇ ਚੜਾਇਆ ਸੀ ਉਹਨਾਂ ਨੂੰ ਤੇ ਇਸ ਕਰਕੇ ਉਸ ਪਿੰਡ ਦੇ ਅਸੀਂ ਵਾਸੀ ਹਾਂ। ਸਾਡੇ ਵੱਡੇ ਵਡੇਰੇ ਸੀ, ਸਾਡੇ ਆਏ ਬਜ਼ੁਰਗ ਆਏ ਸੀ ਜੀ 10 ਬੰਦੇ ਆਏ ਸੀ ਪੰਜਾਬ ਤੋਂ ਤੇ ਫਿਰ ਇੱਧਰ ਚਿੱਠੀ ਪਾਤੀ ਸੀ ਜੰਬਰ ਕਲਾਂ। ਫਿਰ ਇਹ ਮੁਸਲਮਾਨ ਭਾਈ ਸਾਡੇ ਕੋਲ ਫੋਟੋ ਵੀ ਹੈ ਜੀ ਤੇ ਉਹ ਸਾਰੀ ਇਕੱਠੀ ਫੋਟੋ ਕਰਾਈ, ਉਹ ਅਸੀਂ ਬੜੀ ਸਾਂਭ ਕੇ ਰੱਖੀ ਹੋਈ ਆ ਜੀ ਫੋਟੋ। ਪਹਿਲਿਓ ਮੈਂ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਚੜ੍ਹਦੇ ਪੰਜਾਬ ਤੋਂ ਆਏ ਹੋਏ ਇੱਕ ਸਰਦਾਰ ਜੀ। ਕੀ ਨਾਂ ਹੈ ਤੁਹਾਡਾ? ਹਰਬੰਸ ਸਿੰਘ ਸੰਧੂ ਜੀ। ਕਿੱਥੋਂ ਆਏ ਹੋ? ਦਮਦਮਾ ਸਾਹਿਬ ਤੋਂ ਜੀ। ਦਮਦਮਾ ਸਾਹਿਬ, ਤਲਵੰਡੀ ਸਾਬੋ। ਅੱਛਾ ਗੁਰੂਆਂ ਨੇ ਨਾਂ ਦਾ ਦਮਦਮਾ ਸਾਹਿਬ ਰੱਖਤਾ ਜੀ। 10ਵੇਂ ਪਾਤਸ਼ਾਹ ਉੱਥੇ ਆਏ, ਅੱਛਾ 9-10 ਮਹੀਨੇ ਰਹੇ ਅੱਛਾ ਤੇ ਉਸ ਕਰਕੇ ਲੋਕ ਦਮਦਮਾ ਸਾਹਿਬ ਹੀ ਕਹਿਣ ਲੱਗੇ। ਕੋਈ ਜੰਗ ਨਹੀਂ ਉੱਥੇ ਹੋਈ, ਲੜਾਈ ਨਹੀਂ ਹੋਈ ਤੇ ਇਸ ਕਰਕੇ ਉਹਨੂੰ ਦਮਦਮਾ ਸਾਹਿਬ ਕਹਿੰਦਾ। ਤੇ ਤੁਸੀਂ ਪਹਿਲੀ ਵਾਰੀ ਆਏ ਹੋ? ਹਾਂਜੀ ਹਾਂਜੀ, ਸਾਡੇ ਬਜ਼ੁਰਗ ਇੱਥੋਂ ਹੀ ਗਏ ਸੀ, ਲਾਹੌਰ ਡਿਸਟ੍ਰਿਕਟ ਤੋਂ ਗਏ ਸੀ ਤੇ ਸਾਡੀ ਇੱਛਾ ਸੀ ਵੀ ਜ਼ਰੂਰ ਜਾ ਕੇ ਦੇਖ ਕੇ ਆਈਏ। ਬਜ਼ੁਰਗ ਤਾਂ ਸਾਡੇ ਆਏ ਸੀ 500 ਸਾਲਾਂ ਤੇ ਨਨਕਾਣਾ ਸਾਹਿਬ ਤੇ ਸਾਡੀ ਵੀ ਹੁਣ ਉਹ ਤਾਂ ਚਲੇ ਗਏ ਹੁਣ ਤੇ ਉਹ ਤਾਂ ਸਾਰੀ ਜ਼ਿੰਦਗੀ ਤਰਸਦੇ ਰਹੇ ਆਪਦੇ ਪੁਰਾਣੇ ਪਿੰਡ ਦੇਖਣ ਵਾਸਤੇ, ਪਰ ਉਹ ਦੇਖ ਨਹੀਂ ਸਕੇ ਤੇ ਐਂ ਸੀ ਵੀ ਸਾਡੀ ਵੀ ਇੱਛਾ ਸੀ ਵੀ ਆਪਦਾ ਪਿੰਡ ਦੇਖ ਕੇ ਆਈਏ ਤੇ ਪਰ ਸਾਨੂੰ ਹੁਣ ਕੋਈ ਜਾਣਦਾ ਨਹੀਂ ਹੋਣਾ ਉੱਥੇ, ਇਸ ਕਰਕੇ ਕੋਈ ਫਾਇਦਾ ਨਹੀਂ ਲੱਗਦਾ ਜੀ। ਤੇ ਚਲੋ ਇੱਥੋਂ ਘੱਟੋ ਘੱਟ ਵੀ ਇਹ ਲਾਹੌਰ ਸ਼ਹਿਰ 'ਚ ਜਿਹੜੀਆਂ ਯਾਦਗਾਰਾਂ ਉੱਥੇ ਦਾ ਉਹ ਤਾਂ ਦੇਖੇ ਗੁਰੂਆਂ ਦੀਆਂ ਜਿਹੜੀਆਂ ਉਹਨਾਂ ਨੂੰ ਤਾਂ ਦੇਖੀਏ ਜੀ। ਪਿੰਡ ਕਿਹੜਾ ਸੀ ਆਪਣਾ? ਜੰਬਰ ਕਲਾਂ ਜੀ। ਜੰਬਰ ਕਲਾਂ। ਜਿਹੜੇ ਚਰਖੜੀਆਂ ਦੇ ਜਿਹੜੇ ਸੀ ਨਾ ਜੀ, ਰੋਜ਼ਾਨਾ ਜਦੋਂ ਵੀ ਅਰਦਾਸ ਅਸੀਂ ਕਰਦੇ ਹਾਂ ਤਾਂ ਉਹਦੇ ਵਿੱਚ ਲਿਖਦਾ ਵੀ ਜਿਹੜੇ ਸਿੰਘ ਚਰਖੜੀਆਂ ਤੇ ਚੜੇ ਬਾਬਾ ਸ਼ਵੇਕ ਸਿੰਘ ਤੇ ਸ਼ਬਾਜ਼ ਸਿੰਘ ਉਹ ਲਾਹੌਰ ਵਿਖੇ ਚਰਖੜੀਆਂ ਤੇ ਚੜਾਇਆ ਸੀ ਉਹਨਾਂ ਨੂੰ ਤੇ ਇਸ ਕਰਕੇ ਉਸ ਪਿੰਡ ਦੇ ਅਸੀਂ ਵਾਸੀ ਹਾਂ। ਅੱਛਾ, ਸਾਡੇ ਵੱਡੇ ਵਡੇਰੇ ਸੀ। ਤੇ ਘਰ ਵਾਲਿਆਂ ਚੋਂ ਕੋਈ ਦੇਖਣ ਗਿਆ? ਵੱਡਿਆਂ ਚੋਂ ਕਿਸੇ ਨੇ ਦੇਖਿਆ ਸੀ ਮੁੜ ਕੇ ਪਿੰਡ? ਸਾਡੇ ਆਏ ਬਜ਼ੁਰਗ ਆਏ ਸੀ ਜੀ 10 ਬੰਦੇ ਆਏ ਸੀ ਪੰਜਾਬ ਤੋਂ ਤੇ ਫਿਰ ਇੱਧਰ ਚਿੱਠੀ ਪਾਤੀ ਸੀ ਜੰਬਰ ਕਲਾਂ। ਫਿਰ ਇਹ ਮੁਸਲਮਾਨ ਭਾਈ ਸਾਡੇ ਕੋਲ ਫੋਟੋ ਵੀ ਹੈ ਜੀ ਤੇ ਉਹ ਸਾਰੀ ਇਕੱਠੀ ਫੋਟੋ ਕਰਾਈ, ਉਹ ਅਸੀਂ ਬੜੀ ਸਾਂਭ ਕੇ ਰੱਖੀ ਹੋਈ ਆ ਜੀ ਫੋਟੋ। ਤੇ ਲੋਕ ਆਏ ਹੋ, ਤੁਹਾਨੂੰ ਕਿਹਦਾ ਲੱਗ ਰਿਹਾ ਇੱਥੇ? ਅੱਛਾ ਜੀ, ਬਹੁਤ ਵਧੀਆ ਜੀ, ਲੋਕਾਂ ਦਾ ਕਿਹਦਾ ਮਿਲ ਰਿਹਾ? ਬਹੁਤ ਵਧੀਆ ਜੀ, ਬਹੁਤ ਪਿਆਰ ਦੇ ਰਿਹਾ ਜੀ। ਅੱਛਾ, ਹਾਂਜੀ, ਤੇ ਇਹ ਇਸੇ ਚੀਜ਼ ਦੀ ਲੋੜ ਹੈ ਜੀ। ਇਹੀ ਘਾਟ ਕਰਕੇ ਦੁਨੀਆ ਦੀਆਂ ਲੜਾਈਆਂ ਇਸ ਕਰਕੇ ਹੁੰਦੀਆਂ ਬਸ। ਮਤਲਬ ਉਹਦੇ ਵਿੱਚ ਤਾਂ ਸਾਡੇ ਤਾਂ ਗੁਰਬਾਣੀ 'ਚ ਲਿਖਿਆ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਵੀ ਪਰਮਾਤਮਾ ਨੂੰ ਪਾਉਣਾ ਦਾ ਪ੍ਰੇਮ ਕਰਨਾ ਸਿੱਖੋ ਤੇ ਮਤਲਬ ਉਹਦੀ ਘਾਟ ਆ ਜੀ, ਹਰ ਥਾਂ ਹੀ ਘਾਟ ਹੈ ਤੇ ਇੱਥੇ ਬੜਾ ਵਧੀਆ ਲੋਕਾਂ ਵੱਲੋਂ ਵੀ ਪ੍ਰੇਮ ਮਿਲਿਆ ਤੇ ਮਤਲਬ ਬਹੁਤ ਚੰਗਾ ਲੱਗਾ ਜੀ। ਲੋ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਮੁੜ ਕੇ ਵੀ ਆਓ ਤੇ ਫਿਰ ਗੱਲ ਕਰਾਂਗੇ। ਅੱਛਾ, ਮੈਂ ਵੀ ਇਹੀ ਸਮਝਦਾ ਸੀ ਪਹਿਲਾਂ ਕਿ ਉੱਥੇ ਕੋਈ ਦਮਦਮਾ ਸਾਹਿਬ ਹੋਣਾ। ਨਹੀਂ ਜੀ, ਉਹਨਾਂ ਦੇ ਕਰਕੇ ਨਾ 10ਵੇਂ ਪਾਤਸ਼ਾਹ ਗਏ ਜੀ ਉੱਥੇ, ਇਸ ਕਰਕੇ ਉਹਨਾਂ ਦੇ ਨਾਂ ਰੱਖਿਆ ਗਿਆ ਦਮਦਮਾ ਸਾਹਿਬ।